ਠੀਕ ਹੈ ਜੀ। ਠੀਕ ਹੈ ਜੀ। ਤੇ ਇੱਕ ਮੈਂ ਹੋਰ ਪੁੱਛਣਾ ਸੀ ਭਾਜੀ, ਇਹ ਕਿਹੜਾ ਲੋਡ ਬੜੇ ਸਸਤੇ ਚੱਕ ਆਪਣੇ ਬੰਦੇ ਭੱਜੀ ਜਾਂਦੇ, ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਯਾਰ, ਨਾ ਚੱਕੋ ਸਸਤੇ ਲੋਡ। ਜਿਹਦੇ ਆਪਾਂ ਲੋਡ ਸਸਤੇ ਚੱਕ ਤੁਰੇ ਜਾਂਦੇ, ਲੋਡ ਕਿੱਦਾਂ ਰੇਟ ਵੱਧ ਜਾਣਗੇ। ਕੱਲ ਹੀ ਮੇਰਾ ਫਰੈਂਡ ਮੈਨੂੰ ਦੱਸੇ, ਕਹਿੰਦਾ ਮੈਂ ਇੱਥੋਂ ਫਰਿਜਨੋ ਤੋਂ ਚੱਲਿਆ ਮੋਡੈਸਟੋ ਤੋਂ ਚੱਕ ਕੇ ਮੈਂ ਲਾਸ ਐਂਜਲਸ ਜਾਣਾ ਹੈ, $430 ਦਾ ਲੋਡ। ਦੱਸੋ ਮੈਨੂੰ ਕੀ ਬਚਾਉਣ ਲੂਗਾ ਉਹ ਚੋਂ। LA ਤੋਂ ਕਿੱਥੇ? ਫਰੈਜ਼ਨੋ ਤੋਂ ਮੋਡੈਸਟੋ ਗਿਆ ਖਾਲੀ ਚੱਕਣ ਵਾਸਤੇ। ਮੋਡੈਸਟੋ ਤੋਂ ਲੈ ਕੇ ਜਾਣਾ ਸੀ ਕਮਰਸ ਸਿਟੀ LA ਕੋਲੇ। ਇੰਨੇ ਤਾਂ ਅਮੀਰ ਹੀ ਪੈ ਜਾਣੇ ਆ ਯਾਰ, ਜਿੰਨੇ ਦਾ ਲੋਡ ਆਦਾ ਯਾਰ। ਇੱਥੋਂ ਮਿਲਦਾ ਨਹੀਂ ਕੁਝ, ਉੱਥੋਂ ਮੇਰੇ ਗਾਹ ਨੂੰ ਲੈ ਜਾਊ। ਮੈਂ ਖਾਲੀ ਉੱਡ ਜਾ ਮਾਮਾ, ਕਿਉਂ ਖਾਲੀ ਤੂੰ ਸਸਤਾ ਚੱਕੀ ਜਾਂਦਾ। ਏਦਾਂ ਦੇ ਲੋਡ ਨਹੀਂ ਵੱਧਦੇ ਆਪਣੇ, ਜੋ ਉਹਨਾਂ ਦਾ ਮੂਵ ਹੋਈ ਜਾਂਦੇ ਲੋਡ ਯਾਰ। ਦੇਖੋ ਜੀ ਪਤਾ ਕੀ ਆ, ਇਹ ਮੈਂਟਲ ਸਥਿਤੀ ਆ ਸਾਰਿਆਂ ਦੀ। ਕਹਿੰਦੇ ਵੀ ਯਾਰ ਜਦੋਂ ਜਾਂਦੇ ਆ 400 ਘੱਟੋ ਘੱਟ ਖਾਤੇ ਚ ਧਾਰ ਆ ਨਾ, ਉਹ ਉਦੋਂ ਉਹੀ ਦੇਖ ਕੇ ਖੁਸ਼ ਹੋਈ ਜਾਂਦੇ ਆ। ਜਿੰਨਾ ਚਿਰ ਆਪਾਂ ਇਹ ਚੀਜ਼ ਨਾਲ ਦਿਮਾਗ ਚੋਂ ਨਹੀਂ ਭਾਜੀ ਕੱਢਦੇ ਨਾ ਵੀ ਤੇਲ ਹੀ ਪੂਰਾ ਹੋ ਜੀ, ਉਹਨਾਂ ਚਿਰ ਨਹੀਂ ਲੋਡ ਵਧਣਗੇ। ਉਹਨਾਂ ਦਾ ਕੰਮ ਤਾਂ ਹੋ ਹੀ ਜਾਂਦਾ। ਕੱਲਾ ਤੇਲ ਨਹੀਂ ਜੀ, ਤੇਲ ਦੇ ਨਾਲ ਹੋਰ ਬਥੇਰੇ ਖਰਚੇ ਆ ਅੱਜ ਕੱਲ। ਆ ਮੁਹਾਵੇ ਵਾਲਾ ਦੇਖਿਆ ਕਿ ਨਹੀਂ, ਬੰਦੇ ਨੂੰ ਸਿੱਧਾ $1000 ਦਾ ਲੱਗਾ ਬੇਅਰਿੰਗ ਦਾ। ਏਦਾਂ ਲੱਗਦਾ ਹੈ ਬਾਅਦ ਚ ਪਤਾ ਵੀ ਅਚਾਨਕ ਖਰਚਾ ਆ ਜਾਂਦਾ। ਸੋ ਕਾਲਡ ਬ੍ਰੋਕਰ ਆਪਣੇ ਵਾਲੇ ਵਿੱਚ ਬਹੁਤ ਬਣੇ ਹੋਏ ਆ, ਇਹ ਬੋਰਡ ਤੇ ਲੋਡ ਟਿਕਣੇ ਨਹੀਂ ਦਿੰਦੇ, ਉਰੀ ਚੱਕ ਲੈਂਦੇ ਆ। ਤੇ ਲੱਤਾਂ ਦੇ ਵਿੱਚ ਯੂਰਪ ਇਹਨਾਂ ਦੇ ਹੈ ਨਹੀਂ, ਕਿ ਇਹਦੀ ਸ਼ਿਪਰ ਜਾਂ ਰਿਸੀਵਰ ਨੂੰ ਕਾਲ ਕਰਕੇ ਕਹਿ ਰਹੀਏ ਭਾਈ 5 ਘੰਟੇ ਹੋ ਗਏ ਟਰੱਕ ਦੇ ਡੋਰ ਤੇ ਲੱਗੇ ਨੂੰ, ਖਾਲੀ ਕਿਉਂ ਨਹੀਂ ਕਰਦਾ। ਉੱਥੇ ਕਹਿਣਗੇ ਕੋਈ ਨਹੀਂ ਭਾਜੀ ਮੈਂ ਗੱਲ ਕਰਕੇ ਤੁਹਾਨੂੰ ਦੱਸਦਾ। ਇਹਦੇ ਚ ਇੰਨੀ ਯੂਰਪ ਨਹੀਂ ਫੂਕੇ ਬਣੇ ਫਿਰਦੇ ਬ੍ਰੋਕਰ ਇਹ। ਮਿਹਰਬਾਨੀ ਜੀ ਕਾਲ ਦੇ ਲਈ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਬੰਦਾ ਗੁੱਸੇ ਚ ਆ ਹੀ ਜਾਂਦਾ, ਕਈ ਕੁਝ ਕਹਿ ਜਾਂਦਾ ਹੈ। ਨਵੀਂ ਟ੍ਰੇਨਿੰਗ ਵਾਲੇ ਤਾਂ ਨਹੀਂ ਰਮਨ ਜੀ, ਕਈ ਵਾਰੀ ਜਿਹੜੇ ਬੇਟੀ ਆ ਇਦਾਂ ਟ੍ਰੇਨਿੰਗ ਲੈ ਲਓ ਤੇ ਚੱਕੀ ਜਾਓ। ਆਹੋ ਜਿਹੜੇ ਮੋਡੈਸਟੋ ਤੋਂ LA ਵਾਲਾ ਲੋਡ, ਨਵੀਂ ਡਿਸਟ੍ਰੈਕਟ ਟ੍ਰੇਨਿੰਗ ਵਾਲਾ ਲੱਗਦਾ ਕੋਈ। ਸਨੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜਿਹੜੇ ਬੰਦੇ ਨੇ ਕਾਲ ਕੀਤੀ ਨਾ ਸਕੇਲ ਵਾਲੀ, ਉਸ ਬੰਦੇ ਨੂੰ ਜੇ ਉਂਗਲ ਪੁਲਿਸ ਬੰਨੀ ਨੂੰ ਕਰ ਰਿਹਾ ਨਾ, 4 ਉਂਗਲਾਂ ਉਹਦੇ ਬੰਨੀ ਨੂੰ ਵੀ ਆਉਂਦੀਆਂ। ਕਸੂਰ ਕਿਹਦਾ? ਇਹਦਾ। ਇਹ ਆਪਦਾ ਕੰਮ ਕਿਉਂ ਨਹੀਂ ਠੀਕ ਕਰਾਏ ਨੇ? ਉਹਨੂੰ ਪੁਲਿਸ ਵਾਲੇ ਨੂੰ ਕਹਿ ਰਿਹਾ ਉਹ ਰਿਸ਼ਵਤ ਰਿਹਾ। ਮੈਂ LAPD ਚ ਰਿਹਾ। ਲੋਕ ਬਹੁਤ ਆਪਣੇ ਲੋਕ ਦੂਜੇ ਨੂੰ ਅਕਿਊਜ਼ ਕਰਨਾ ਇੰਨਾ ਈਜ਼ੀ ਸਮਝਦੇ ਆ ਨਾ, ਉਹ ਆਪਦੇ ਬਾਰੇ ਸੋਚਦੇ ਸਾਡੀ ਗਲਤੀ ਆ। ਇਹਨਾਂ ਨੂੰ ਖੁਦ ਸੋਚਣਾ ਚਾਹੀਦਾ। ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ। ਦੂਜੀ ਗੱਲ ਰਹੀ ਬੰਦੇ ਦੀ ਇਮੀਗ੍ਰੇਸ਼ਨ ਵਾਲੇ ਦੀ, ਉਹ ਤੁਹਾਨੂੰ ਕਾਲ ਕਰਦਾ, ਟਰੰਪ ਨੂੰ ਕਿਉਂ ਨਹੀਂ ਕਾਲ ਕਰਦਾ ਸਿੱਧਾ ਹੀ? ਨਾਲੇ ਠੀਕ ਹੈ ਜੀ, ਠੀਕ ਹੈ। ਉਹ ਟਰੰਪ ਨੂੰ ਕਾਲ ਕਰੇ, ਆਈਸ ਵਾਲੇ ਤੁਰੇ ਫਿਰ ਉਹਨਾਂ ਕੋਲ ਜਾ ਕੇ ਪੁੱਛ ਲੈ ਭਾਈ ਮੇਰੇ ਕੋਲ ਗ੍ਰੀਨ ਕਾਰਡ ਆ। ਯਾਰ ਚਲੋ ਆਪਣਾ ਭਰਾ ਹੀ ਆ, ਭਰਾ ਕਰਕੇ ਹੁਣ ਆਪਣੇ ਤੋਂ ਇਹਨਾਂ ਨੂੰ ਇਹ ਨਹੀਂ ਪਤਾ ਜੀ। ਚਲੋ ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਓਕੇ ਜੀ, ਥੈਂਕ ਯੂ ਵੈਰੀ ਮਚ, ਬਾਏ। ਓਮਕਾਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ। ਆਪਾਂ ਜੀ ਆਹ ਦੇਖੋ ਹੁਣ ਕਿੱਡੀ ਪ੍ਰੋਬਲਮ ਆ ਜੀ। ਆ ਦੱਸ ਕੇ ਬਾਈ ਜੀ 450 ਏਦਾਂ ਦੇ ਲੋਕਾਂ ਨੇ ਬੇੜਾ ਬਿਠਾ ਲਿਆ ਪਿਆ। ਮੈਂ ਭਾਜੀ ਗੱਲ ਕਰਨੀ ਜਿਹੜਾ ਹੁਣ ਕਈ ਨਾ ਬੰਦੇ ਆਪਣੇ ਈਸਟ ਤੋਂ ਲੋਡ ਲੈ ਕੇ ਆਉਂਦੇ ਆ ਲਾਸ ਐਂਜਲਸ, ਰਹਿੰਦੇ ਆ ਫਰੇਜ਼ਨੋ ਜਾਂ ਮੋਡੈਸਟੋ ਏਰੀਏ 'ਚ। ਉਹ ਕਹਿਣਗੇ ਚਲੋ 400-600 ਦਾ ਜਿਹੜਾ ਲੱਭਦਾ ਉਹੀ ਲੈ ਚੱਲੋ। ਜਾਂਦੇ ਚੋਕ ਜਿੱਦਾਂ ਕਹਿੰਦੇ ਹੁੰਦੇ ਆ ਤੜਾਗੀ ਸਹੀ, ਕਿ ਜਿਹੜਾ ਵਿਚਾਰਾ ਹੁਣ ਲਾਸ ਐਂਜਲਸ ਨੂੰ ਪੱਕਾ ਚੱਲਦਾ, ਮੰਨ ਲਓ ਏਰੀਏ ਤੋਂ ਜਾਂਦਾ ਲਾਸ ਐਂਜਲਸ ਲੋਡ ਲੈ ਕੇ, ਉਹਦਾ ਦਰਮਦਰ ਇੱਥੇ ਆ, ਉਹ ਵੇਟ ਕਰ ਦਿੰਦਾ 1000, 1200, 1500 ਪਹਿਲਾਂ ਰੇਟ ਹੁੰਦਾ ਸੀ। ਹੁਣ ਇਹੋ ਜਿਹੇ ਬੰਦੇ ਜਿਹੜੇ ਆ 400, 300, ਉਹ ਵੀ ਉਹਦਾ ਵੀ ਅਗਲੇ ਦਾ ਵੀ ਕੰਮ ਖਰਾਬ ਕਰਦੇ ਕਿ ਚਲੋ ਤੁਸੀਂ ਤਾਂ ਈਸਟਰਨੋਂ ਆਏ ਹੋ ਲੋਡ ਲੈ ਕੇ, ਜੇ ਤੁਸੀਂ ਮੰਨ ਲਓ 600 ਦਾ ਨਾਂ ਲਿਆਓਗੇ ਤੁਹਾਡਾ ਕਿਹੜਾ ਬਈ ਤੁਹਾਡਾ ਕੰਮ ਹੀ ਫੜ ਚੱਲਿਆ ਹੈ ਨਾ, ਵੀ ਤੁਸੀਂ ਦੂਜਿਆਂ ਦਾ ਵੀ ਰੇਟ ਡਾਊਨ ਕਰਦੇ ਹੋ। ਦੂਜੀ ਗੱਲ ਭਾਜੀ ਆ ਜਿਹੜੀ ਇੰਸ਼ੋਰੈਂਸ ਦੀ ਗੱਲ ਹੋਈ ਆ, ਖਾਲਸਾ ਜੀ ਤੁਸੀਂ ਤਾਂ ਮਤਲਬ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਤਾਂ ਜ਼ਿਆਦਾ ਨੌਲੇਜ ਆ, ਪਰ ਇਹ ਮੇਰੇ ਨਾਲ ਵੀ ਇੱਦਾਂ ਹੋਇਆ ਸੀ ਭਾਈ। ਮੇਰੀਆਂ ਨੋਬਲ ਵੈਸਟ ਵਾਲਿਆਂ ਦੀ ਇੰਸ਼ੋਰੈਂਸ ਆ, ਬਹੁਤ ਵਧੀਆ ਇੰਸ਼ੋਰੈਂਸ ਆ ਏਰੀਏ ਦੀ, ਅਤੇ ਉਹ ਮੇਰਾ ਜਿਹੜਾ ਮੋਰਲੇ ਜਿਹੜੀ ਪਾਸ ਸੀਗੇ ਉਹਨਾਂ ਨੇ ਕਵਰ ਨਹੀਂ ਕੀਤਾ ਹੈਗਾ, ਉਹ ਭੱਜ ਗਏ ਸੀਗੇ। ਜਦੋਂ ਉਹ ਬੰਦਾ ਲੱਭਿਆ ਹੀ ਨਹੀਂ, ਤੇ ਮੁੜ ਕੇ ਮੈਨੂੰ ਇਹ ਰੋਜ਼ ਹੀ ਮੇਰਾ ਏਜੰਟ ਨੇ ਬੜੀ ਵਾਰੀ ਕਾਲ ਕਰਤੀ, ਤੂੰ ਸਾਡੇ ਤੇ ਕਰ ਲਾ, ਅਸੀਂ ਤੈਨੂੰ ਕਰਾ ਦਿੰਦੇ ਹਾਂ। ਮੁੜ ਕੇ ਭਾਜੀ ਇਹ ਤੁਹਾਡੇ ਤੇ ਪੈਂਦਾ, ਮੁੜ ਕੇ ਤੁਹਾਡਾ ਭਾਵੇਂ ਤੁਹਾਡਾ ਫਾਲਟ ਹੈ ਨਹੀਂ ਹੈ ਨਾ, ਜਦੋਂ ਤੁਸੀਂ ਕਲੇਮ ਲੈ ਲਿਆ ਤੁਹਾਡੀ ਮੁੜ ਕੇ ਇੰਸ਼ੋਰੈਂਸ ਮਹਿੰਗੀ ਹੁੰਦੀ। ਮੇਰੀ ਇੰਸ਼ੋਰੈਂਸ ਮਹਿੰਗੀ ਹੋ ਗਈ ਉਹਦੇ ਕਰਕੇ। ਜਦੋਂ ਹੁਣ ਮੈਂ ਇੰਸ਼ੋਰੈਂਸ ਕਰਾਉਣਾ ਔਰ ਜਦੋਂ ਆਪਾਂ ਲੋਸ ਰਿਪੋਰਟ ਜੋ ਦਿੰਦੇ ਆ ਉਹਦੇ ਵਿੱਚ ਆ ਜਾਂਦਾ ਵੀ ਬੰਦੇ ਕਲੇਮ ਲਿਆ ਡਜਨ ਮੈਟਰ ਤੁਹਾਡਾ ਫਾਲਟ ਹੈਗਾ ਨਹੀਂ ਹੈਗਾ, ਤੇ ਇਸ ਕਰਕੇ ਮੇਰੀ ਇੰਸ਼ੋਰੈਂਸ ਮਹਿੰਗੀ ਹੋਈ ਆ ਜੀ। ਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ। ਠੀਕ ਹੈ ਜੀ, ਥੈਂਕ ਯੂ। ਠੀਕ ਹੈ ਜੀ। ਸੁਖਵਿੰਦਰ ਜੀ, ਯਾਦਵਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਵੀਰੇ, ਆਪਣਾ ਮੈਂ ਨਾ ਲੋਡ ਲਾਇਆ ਸੀਗਾ ਇੱਕ, ਤੇ ਉਹ ਕਲਰਾਡੋ ਟੂ ਕਲਰਾਡੋ, ਤੇ ਉਹ ਮੇਰੇ ਪੈਸੇ ਨਹੀਂ ਦੇਣ ਡਿਆ, ਕਹਿੰਦਾ ਇਹ ਲੋਡ ਦਾ ਕਲੇਮ ਹੈ, ਤੇ ਮੇਰੀ ਇੰਸ਼ੋਰੈਂਸ ਤੇ ਕੋਈ ਕਲੇਮ ਨਹੀਂ ਗਿਆ, ਤੇ
ਉਹਨਾਂ ਨੇ ਰੀਫਰ ਦੀ ਡਾਊਨਲੋਡ ਰਿਪੋਰਟ ਮੰਗੀ ਸੀ, ਉਹ ਮੈਂ ਦੇ ਦਿੱਤੀ ਸੀ। ਉਹ ਕਹਿੰਦੇ ਤੁਸੀਂ ਮੇਕ ਸ਼ੋਰ ਹੀ ਕਰਨਾ ਵੀ ਤੁਸੀਂ ਕੰਟੀਨਿਊ ਰਨ ਕੀਤਾ ਸੀਗਾ ਕਿ ਸਟਾਪ ਸਟਾਰ ਤੇ ਮੈਂ ਕੰਟੀਨਿਊ ਰਨ ਕੀਤਾ ਸੀਗਾ। ਤੇ BOL ਕਲੀਨ ਆ ਮੇਰੇ ਕੋਲ, ਕੋਈ ਲੀਕੇਜ ਨਹੀਂ ਸੀ ਹੈਗੀ, ਉਹ ਲਿਕੁਇਡ ਜਿਹਾ ਸੀ ਡਰਮਾਂ 'ਚ ਕੋਈ। ਅੱਛਾ, ਹੁਣ ਲੋਡ ਤੇ ਕਲੇਮ ਆ ਤੁਸੀਂ ਕਹਿੰਦੇ ਪੈ ਗਿਆ, ਤੇ ਉਹਦੇ ਕਰਕੇ ਤੁਹਾਨੂੰ ਮਾਇਆ ਨਹੀਂ ਮਿਲ ਰਹੀ ਹੈ? ਹਾਂਜੀ ਹਾਂਜੀ ਹਾਂਜੀ। ਰਮਨ ਜੀ, ਕੀ ਹੈ ਜੀ ਇਹਨਾਂ ਦਾ ਅਗਲਾ ਸਟੈਪ? ਵੇਟ ਕੀ ਕਰ ਸਕਦੇ? ਇੱਕ ਆਵਾਜ਼ ਬਹੁਤ ਕੱਟੀ ਜਾਂਦੀ ਸੀ, ਪੂਰੀ ਸੁਣੀ ਨਹੀਂ ਗੱਲ। ਪਰ ਜੇ ਉਹਨਾਂ ਦਾ ਲੋਡ ਤੇ ਕਲੇਮ ਹੈਗਾ ਤੇ ਲੋਡ ਤੇ ਪੈਸੇ ਨਹੀਂ ਮਿਲ ਰਹੇ ਹੈਗੇ, ਇਹ ਨਾਰਮਲ ਚੀਜ਼ਾਂ ਹੈਗੀਆਂ ਜਿਹੜੀਆਂ ਆਮ ਅੱਜ ਕੱਲ ਹੁੰਦੀਆਂ ਹੈਗੀਆਂ। ਅੱਜ ਕੱਲ ਨਹੀਂ, ਪਹਿਲਾਂ ਤੋਂ ਹੀ ਏਦਾਂ ਚੱਲਦਾ ਆ ਰਿਹਾ। ਸੋ ਤੁਸੀਂ ਆਪਣੀ ਇੰਸ਼ੋਰੈਂਸ ਨੂੰ ਦੇ ਸਕਦੇ ਹੈਗੇ, ਜੇ ਕਲੇਮ ਪਿਆ ਹੈਗਾ ਤਾਂ ਉਹਨੂੰ ਗੱਲ ਕਰ ਸਕਦੇ ਇੰਸ਼ੋਰੈਂਸ ਨੂੰ। ਉਹ ਕਹਿੰਦੇ ਇੰਸ਼ੋਰੈਂਸ ਤੇ ਦੇਖਿਆ, ਕਹਿੰਦੇ ਕਲੇਮ ਹੈ ਨਹੀਂ, ਸ਼ੋ ਨਹੀਂ ਕਰਦਾ। I have no idea, ਮੈਨੂੰ ਪੂਰੀ ਗੱਲ ਵੀ ਨਹੀਂ ਸੁਣੀ ਉਹਨਾਂ ਦੀ, ਐਕਚੁਅਲੀ ਕੱਟੀ ਜਾਂਦੀ ਸੀ ਵਿੱਚ। ਪਰ ਮੈਂ ਤਾਂ ਉਹੀ ਗੱਲ ਹੈ ਕਿ ਇਹ ਬੜੀ ਕੰਪਲੈਕਸ ਜੀ ਸਿਚੁਏਸ਼ਨ ਬਣ ਜਾਂਦੀ ਹੈ ਰਾਜਕਿਰਨ। ਹਰ ਵਾਰੀ ਨਾ ਜਿਹੜੇ ਬੰਦੇ ਆਪਣੇ ਹੈਗੇ ਆ, ਕੱਲ ਵੀ ਮੈਨੂੰ ਕਾਲ ਆਈ ਸੀਗੀ, ਉਹਨਾਂ ਦਾ ਲੋਡ ਉਹਨਾਂ ਨੇ ਪਿਕਅਪ ਕੀਤਾ ਫ੍ਰਿਜ਼ਨੋ ਤੋਂ, ਆਪਣੇ ਤੋਂ ਲੈ ਕੇ ਗਏ ਆ ਬੇ ਏਰੀਏ ਪੈਪਸੀ ਦਾ। ਤੇ ਉਹਨਾਂ ਦੀ ਪਿੱਛੇ ਜਿਹੜੀ ਸੀਲ ਹੈਗੀ ਆ ਉਹ ਲਾਈ ਸੀ, ਉਹ ਕਿਤੇ ਰਸਤੇ 'ਚ ਜਿੱਦਾਂ ਯੈਲੋ ਕਲਰ ਦੀ ਮੋਟੀ ਜੀ ਸੀਲ ਲਾਉਂਦੇ, ਉਹਦਾ ਕਿਤੇ ਕਵਰ ਗਿਰ ਗਿਆ ਪਿੱਛੇ, ਜਾਂ ਉਹ ਕਹਿੰਦੇ ਕਵਰ ਗਿਰ ਗਿਆ। ਸੋ ਉਹ ਹੁਣ ਜਦੋਂ ਉੱਥੇ ਜਾ ਕੇ ਲੋਡ ਉਹਨਾਂ ਨੇ ਰਿਜੈਕਟ ਕਰਤਾ। ਹੁਣ ਉਹ ਲੋਡ ਜਿਹੜਾ ਵਾਪਸ ਉਹ ਫ੍ਰਿਜ਼ਨੋ ਲੈ ਕੇ ਗਏ, ਫ੍ਰਿਜ਼ਨੋ ਵਾਲੇ ਕਹਿੰਦੇ ਜੀ LA ਜਾ ਕੇ ਇਹ ਡੰਪ ਕਰਨਾ ਪੈਣਾ ਲੋਡ, ਜਸਟ ਇੱਕ ਸੀਲ ਬ੍ਰੋਕ ਹੋਈ ਆ। ਸੋ ਉਹ ਜਿਹੜੀ ਚੀਜ਼ ਆ, ਹੁਣ ਉਹਦੇ ਉੱਤੇ ਇਹ ਇਸ਼ੂ ਆ। ਕਈ ਵਾਰੀ ਛੋਟੇ ਛੋਟੇ ਇਸ਼ੂਜ਼ ਆ ਜਾਂਦੇ ਹੈਗੇ ਆ ਜਿਨ੍ਹਾਂ ਦੇ ਕਰਕੇ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ। ਪਰ ਡੈਫੀਨੇਟਲੀ ਇਹ ਇੱਕ ਮੇਨ ਰੀਜ਼ਨ ਹੈਗਾ ਇਸ ਵੇਲੇ ਕਿ ਸਾਨੂੰ ਜਦੋਂ ਅਸੀਂ ਲੋਡ ਪਿਕ ਕਰਦੇ ਆ, ਲੋਡ ਲੈ ਕੇ ਜਾਂਦੇ ਆ, ਲੋਡ ਕਰਵਾਉਣੇ ਆ, ਅਨਲੋਡ ਕਰਵਾਉਣੇ, ਬਹੁਤ ਜ਼ਿਆਦੀ ਜਿਹੜੀ ਆ ਹਰਜੋਤ ਭਾਜੀ, ਇਹੋ ਹੀ ਇੱਕ ਚੰਗੇ ਡਿਸਪੈਚਰ ਦੀ ਇੱਕ ਚੀਜ਼ ਹੁੰਦੀ ਆ, ਜਾਂ ਚੰਗੇ ਕੈਰੀਅਰ ਦੀ, ਜਾਂ ਚੰਗੇ ਡਰਾਈਵਰ ਦੀ, ਚੰਗੇ ਓਨਰ ਆਪਰੇਟਰ ਦੀ ਇੱਕ ਇਹ ਗੱਲ ਹੁੰਦੀ ਆ ਕਿ ਜਦੋਂ ਤੁਸੀਂ ਲੋਡ ਦੀ ਕਾਲ ਕਰਦੇ ਆ, ਤੁਸੀਂ ਕਮੋਡਿਟੀ ਪੁੱਛਦੇ ਆ, ਨਹੀਂ ਪੁੱਛਦੇ ਹੈਗੇ ਕਮੋਡਿਟੀ ਦਾ ਟੈਂਪਰੇਚਰ ਕੀ ਹੈਗਾ, ਕਿਵੇਂ ਲੈ ਕੇ ਜਾਣੀ ਆ। ਹਰੇਕ ਚੀਜ਼ ਜਿਹੜੀ ਆ ਇੱਕ ਪੁੱਛਣ ਦੀ ਗੱਲ ਬਣਦੀ ਆ। ਔਰ ਖਾਸ ਕਰਕੇ ਡਿਸਪੈਚਰ ਦੇ ਉੱਤੇ ਬਹੁਤ ਜ਼ਿਆਦਾ ਭਾਰ ਹੁੰਦਾ ਇਸ ਚੀਜ਼ ਦਾ ਕਿ ਉਹ ਕਮੋਡਿਟੀ ਕਿਹੜੀ ਚੁੱਕ ਰਿਹਾ, ਕਮੋਡਿਟੀ ਦਾ ਟੈਂਪਰੇਚਰ ਕੀ ਆ, ਕਿਵੇਂ ਉਹਨੂੰ ਹੈਂਡਲ ਕਰਨਾ ਆ। ਫਿਰ ਡਰਾਈਵਰ ਨੂੰ ਤੁਹਾਡੇ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਤੁਹਾਡਾ ਰੀਫਰ ਬ੍ਰੇਕਡਾਊਨ ਹੁੰਦਾ ਹੈ ਤੇ ਉਹਦੇ ਕੀ ਪ੍ਰੋਸੀਜਰ ਹੈਗਾ, ਕਿਵੇਂ ਕਰਨਾ ਹੈਗਾ। ਬਹੁਤ ਕੋਡ ਹੈਗੇ ਜਿਹੜੇ ਤੁਸੀਂ ਡਰਾਈਵਰ ਖੁਦ ਵੀ ਕਲੀਅਰ ਕਰ ਲੈਂਦੇ ਆ, ਪਰ ਲੇਕਿਨ ਬਹੁਤ ਐਸੇ ਕੋਡ ਹੈਗੇ ਜਿਹੜੇ ਸਿੰਪਲ ਹੁੰਦੇ ਆ, ਤੁਹਾਨੂੰ ਲੈ ਕੇ ਜਾਣਾ ਪੈਂਦਾ। ਹਾਂ ਦੇਖੋ, ਇਹ ਚੀਜ਼ਾਂ ਜਿਹੜੀਆਂ ਨਾ, ਇਹ ਤਜਰਬੇ ਦੇ ਨਾਲ ਆਉਂਦੀਆਂ ਹੈਗੀਆਂ। ਇਹ ਸਿਰਫ ਤੁਹਾਡੇ ਮੇਰੇ ਦੱਸਣ ਕਰਨ ਤੇ ਨਹੀਂ ਆਉਂਦੀਆਂ, ਇਹ ਤਜਰਬੇ ਨਾਲ ਜਦੋਂ ਸੱਟ ਲੱਗਦੀ ਆ, ਤਜਰਬੇ ਦੇ ਨਾਲ ਇਹ ਚੀਜ਼ਾਂ ਆਉਂਦੀਆਂ ਹੈਗੀਆਂ। ਤੁਹਾਨੂੰ ਇਹਨਾਂ ਟਰੱਕਿੰਗ ਦੇ ਵਿੱਚ ਇਹਨਾਂ ਚੀਜ਼ਾਂ ਦੇ ਬਾਰੇ 'ਚ ਧਿਆਨ ਰੱਖਣਾ ਚਾਹੀਦਾ। ਮੈਂ ਅੱਜ ਦੀ ਤਰੀਕ ਦੇ ਵਿੱਚ ਇਹ ਗੱਲ ਕਰੂੰਗਾ ਕਿ ਬਹੁਤ ਵਾਰੀ ਇਹ ਕਿਹਾ ਜਾਂਦਾ ਹੈ ਕਿ ਤੁਸੀਂ 6 ਮਹੀਨੇ ਟਰੱਕ ਚਲਾ ਲਿਆ ਹੈਗਾ, ਤੁਸੀਂ ਹੁਣ ਕਿਸੇ ਦੇ ਥੱਲੇ ਕੰਮ ਕੀ ਕਰਨਾ ਹੈਗਾ, ਤੁਸੀਂ ਫਟਾਫਟ ਆਪਣਾ ਟਰੱਕ ਲੈ ਲਓ, ਹੈ ਨਾ। ਜਦੋਂ ਆਪਦਾ ਟਰੱਕ ਲੈ ਲੈਂਦੇ ਆ, ਫਿਰ ਉਹ 6 ਮਹੀਨੇ ਦੇਖਦੇ ਆ ਵੀ ਯਾਰ ਆਹ ਤਾਂ ਮੇਰੀ ਬਹੁਤ ਜ਼ਿਆਦਾ ਡਿਸਪੈਚ ਕੱਟਦਾ ਆ, ਆਹ ਤਾਂ ਮੇਰੀ ਬਹੁਤ ਜ਼ਿਆਦਾ ਪੈਸੇ ਕੱਟਦਾ ਆ, ਸੋ ਹੁਣ ਆਪ ਹੀ ਡਿਸਪੈਚ ਕਰਨ ਲੱਗ ਜਾਓ, ਹੁਣ ਆਪੇ ਕੰਮ ਕਰਨ ਲੱਗ ਜਾਓ। ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਇੱਕ ਪੈਥ ਆਫ ਡਿਸਟਰਕਸ਼ਨ ਹੈਗਾ। ਤੁਹਾਨੂੰ ਘੱਟੋ ਘੱਟ ਈਜ਼ੀਲੀ 2 ਸਾਲ ਪਹਿਲਾਂ ਐਜ਼ ਅ ਡਰਾਈਵਰ ਕੰਮ ਕਰਨਾ ਚਾਹੀਦਾ। ਘੱਟੋ ਘੱਟ 2 ਤੋਂ 3 ਸਾਲ ਤੁਹਾਨੂੰ ਕਿਸੇ ਦੇ ਨਾਲ ਕੰਪਨੀ ਨਾਲ ਲੱਗ ਕੇ ਜਿਹੜਾ ਹੈ ਐਜ਼ ਅ ਓਨਰ ਆਪਰੇਟਰ ਕੰਮ ਕਰਨਾ ਚਾਹੀਦਾ। ਤੇ ਘੱਟੋ ਘੱਟ 5 ਸਾਲ ਤੋਂ ਬਾਅਦ ਤੁਸੀਂ ਸੋਚ ਸਕਦੇ ਆ, ਜੇ ਤੁਹਾਨੂੰ ਵੈਲ ਇਨਫ ਤੁਹਾਨੂੰ ਪਤਾ ਲੱਗ ਗਿਆ ਹੈਗਾ ਕਿ ਇੰਡਸਟਰੀ ਕਿਵੇਂ ਕੰਮ ਕਰਦੀ ਆ, ਫਿਰ ਤੁਸੀਂ ਸੋਚ ਸਕਦੇ ਹੈਗੇ ਕਿ ਓਕੇ ਨਾਓ ਵੀ ਅਸੀਂ ਹੁਣ ਅੰਡਰਸਟੈਂਡ ਕਰਦੇ ਹਾਂ ਡਿਸਪੈਚ ਦਾ ਮਤਲਬ ਕੀ ਆ, ਡਿਸਪੈਚ ਕਰ ਸਕਦੇ, ਠੀਕ ਹੈ ਨਾ। ਜੇ ਤੁਸੀਂ ਕਹੋ ਜੀ ਮੈਂ 6 ਮਹੀਨੇ ਟਰੱਕ ਚਲਾਇਆ, 6 ਮਹੀਨੇ ਤੋਂ ਬਾਅਦ ਆਪਣਾ ਲੈ ਲਿਆ, ਉਹ ਤੋਂ 6 ਮਹੀਨੇ ਤੋਂ ਬਾਅਦ ਆਪਣੀ ਡਿਸਪੈਚ ਕਰ ਲਈ, ਇਹ ਏਦਾਂ ਕੰਮ ਨਹੀਂ ਹੁੰਦੇ। ਏਦਾਂ ਫਿਰ ਕੀ ਹੁੰਦਾ, ਜਦੋਂ ਮੁੜ ਕੇ ਲੋਡ ਜਿਹੜਾ ਆ ਉਹ ਗਲਤ ਲੈ ਲਿਆ, ਲੋਡ ਟੈਂਪਰੇਚਰ ਗਲਤ ਹੋ ਗਿਆ, ਜੇ ਤੁਹਾਨੂੰ ਸਾਲ ਦੇ ਵਿੱਚ 2 ਲੋਡਾਂ ਦੀ ਤੁਹਾਨੂੰ ਉਹਦੀ ਕਲੇਮ ਹੀ ਪੈ ਗਏ ਤੁਹਾਡੇ, ਤੇ ਤੁਹਾਡੀ ਉਹ ਜਿਹੜੀ ਤੁਸੀਂ ਡਿਸਪੈਚਰ ਕੋਲੋਂ ਜਿਹੜੇ 5% 7% ਦੇਣੇ ਉਹ ਬਚਾਏ ਵੀ ਆ, ਤੇ ਉਹਦਾ ਬਚਾਏ ਦਾ ਤੁਹਾਡਾ ਫਾਇਦਾ ਕੀ, ਤੁਸੀਂ 2 ਲੋਡ ਖਰਾਬ ਕੀਤੇ, ਤੁਹਾਡਾ ਸਾਰਾ ਕਰੀਅਰ ਖਰਾਬ, ਸਾਰੀ ਕੰਪਨੀ ਖਰਾਬ ਹੋ ਜਾਂਦੀ ਹੈ। ਸੋ ਇਸ ਕਰਕੇ ਹੌਸਲੇ ਨਾਲ ਚੱਲੋ। ਇਹ ਨਹੀਂਗਾ, ਜ਼ਰੂਰੀ ਨਹੀਂਗਾ ਕਿ ਤੁਹਾਨੂੰ 6 ਮਹੀਨੇ ਦੇ ਵਿੱਚ ਸਾਲ ਦੇ ਵਿੱਚ ਹੀ ਤੁਸੀਂ ਫਟਾਫਟ ਭੱਜ ਕੇ ਸਾਰਾ ਕੁਝ ਪੜਨਾ ਆ।
ਥੋੜਾ ਟਾਈਮ ਵਿੱਚ ਤਜਰਬਾ ਜਿਹੜਾ ਆ ਬਹੁਤ ਜ਼ਿਆਦਾ ਕੰਮ ਕਰਦਾ। ਕੱਲਾ ਮਨੀ ਨਹੀਂ ਆਪਣੇ ਰਮਨ ਜੀ, ਇਹਦੇ ਚ ਆਪਣੀ ਜ਼ਿੰਦਗੀ ਦਾ ਵੀ ਬਹੁਤ ਜ਼ਿਆਦਾ ਜਿਹੜਾ ਖਤਰਾ ਹੈਗਾ ਆ। ਆਪਾਂ ਦੇਖੀਆਂ ਕਿੰਨੀਆਂ ਅਨਾਉਂਸਮੈਂਟ ਆਪਾਂ ਪੰਜਾਬੀ ਰੇਡੀਓ USA ਤੇ ਪਿਛਲੇ ਸਾਲਾਂ ਦੇ ਦੌਰਾਨ ਕੀਤੀਆਂ ਵੀ ਜਿਹੜੇ 24-25 ਸਾਲ ਤੋਂ ਲੈ ਕੇ 35 ਸਾਲ ਦੇ ਕਿੰਨੇ ਜਾਣਿਆਂ ਦੀ ਮੌਤ ਹੋਈ ਆ ਐਕਸੀਡੈਂਟ ਦੇ ਵਿੱਚ। ਸੋ ਐਕਸਪੀਰੀਅੰਸ ਜੇ ਸਾਰੀ ਉਮਰ ਜਿਸ ਵੀ ਕੰਮ 'ਚ ਤੁਸੀਂ ਕਰਨਾ ਆ 4-5 ਸਾਲ ਉਹਨੂੰ ਵਧੀਆ ਪੂਰੀ ਟ੍ਰੇਨਿੰਗ ਲਓ ਤਾਂ ਕਿ ਪੂਰੀ ਤਰ੍ਹਾਂ ਜਿਹੜਾ ਤੁਹਾਡਾ ਕੌਨਫੀਡੈਂਸ ਹੋਵੇ, ਫੇਰ ਹੀ ਇਦਾਂ ਦਾ ਜਿਹੜਾ ਆਪਣਾ ਕੰਮ ਕਰੋ। ਜੀ ਅਗਲੇ ਕਾਲਰ ਨੇ ਸੁਖਵਿੰਦਰ। ਹੈਲੋ, ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸੁਖਵਿੰਦਰ ਸਿੰਘ ਬੋਲਣਾ ਤੇ ਮੈਂ ਰਿਪੇਅਰ ਸ਼ਾਪ ਦਾ ਹੀ ਕੰਮ ਕਰਨਾ। ਠੀਕ ਹੈ ਜੀ। ਹਾਂਜੀ, ਮੇਰੀ ਰਿਕੁਐਸਟ ਇਹ ਸੀ ਕਿ ਸਾਰੇ ਮੇਰੇ ਸੱਜਣਾਂ ਨੇ ਕੰਪਲੇਨ ਕੀਤੀ ਰੋਡ ਸਾਈਡ ਸਰਵਿਸ ਦੀ। ਵਾਕਈ ਦੇ ਵਿੱਚ ਨਜਾਇਜ਼ ਵੀ ਹੁੰਦੀ ਹੈ, ਪਰ ਇੱਕ ਦੇਖੋ ਦੁਕਾਨ ਦਾ ਜਿਹੜਾ ਰੇਟ ਹੈਗਾ $125 ਜਾਂ $130 ਘੰਟੇ ਦਾ। ਜਿਸ ਬੰਦੇ ਨੇ ਤੁਹਾਡੇ ਕੋਲ ਰੀਚ ਕਰਨਾ, ਉਹਨੇ ਆਪਣੀ ਗੱਡੀ ਵੀ ਲੈ ਕੇ ਜਾਣੀ, ਆਪਣੀ ਸ਼ਾਪ ਤੋਂ ਕੰਮ ਵੀ ਛੱਡ ਕੇ ਜਾਣਾ, ਤਾਂ ਉਹਨੇ ਕੰਮ ਵੀ ਬਾਹਰ ਕਰਨਾ ਹੈ। ਜੇ ਤੁਸੀਂ ਆਪ ਚੌਕਸ ਹੋਵੋਗੇ, ਤੁਸੀਂ ਆਪਣਾ ਚੱਲਣ ਤੋਂ ਪਹਿਲਾਂ ਟਾਇਰਾਂ ਦੇ ਚੈੱਕ ਸੀਲਾਂ ਚੈੱਕ ਕਰੋਗੇ, ਪ੍ਰੋਪਰ ਚੈੱਕ ਕਰੋਗੇ, ਤੁਹਾਨੂੰ ਇਹ ਪ੍ਰੋਬਲਮ ਨਹੀਂ ਆਏਗੀ ਰੋਡ ਦੇ ਉੱਤੇ। ਇਹ ਚੀਜ਼ ਸਾਡੇ ਤੇ ਵੀ ਜਿਹੜਾ ਓਨਰ ਆਪਰੇਟਰ ਜਾਂ ਡਰਾਈਵਰ ਹੈ ਉਹਦੇ ਤੇ ਵੀ ਡਿਪੈਂਡ ਕਰਦੀ ਆ। ਕੋਈ ਜਿਹੜੇ ਬੰਦੇ ਨੇ ਆਪਣਾ $1,00,000 ਦੀ ਚੀਜ਼ ਲੈ ਕੇ ਜਾਣੀ ਉੱਥੇ ਤੇ ਭਾਰੀ ਫਿਰ ਫ੍ਰੀ ਤੇ ਜਾਏਗਾ ਨਹੀਂ ਗਾ। ਦੇਖੋ ਜੇ ਉਹ ਸ਼ਾਪ ਦੇ ਵਿੱਚ 2 ਘੰਟੇ ਕੰਮ ਕਰਦਾ $250 ਕਮਾਉਂਦਾ ਜਾਂ $300 ਲੈਂਦਾ, ਆਪਣਾ ਸਮਾਨ ਵੀ ਵੇਚਦਾ। ਜੋ ਆਪਣਾ ਸਾਰਾ ਆਪਣਾ ਜੁੱਲੀ ਬਿੱਸਾ ਚੁੱਕ ਕੇ ਸਕੇਲ ਤੇ ਜਾਂਦਾ ਜਾਂ ਸੱਜੇ ਖੱਬੇ ਜਾਂਦਾ, ਰੋਡ ਤੇ ਜਾਂਦਾ, ਉਹਨੂੰ ਮੌਤ ਦਾ ਵੀ ਡਰ ਏ, ਉਹਨੂੰ ਟਰੱਕ ਦੀ ਫੇਟੀ ਦਾ ਵੀ ਡਰ ਏ। ਹਾਂਜੀ, ਸਾਡੇ ਤਾਂ ਡਰਾਈਵਰ ਇਵੇਂ ਨੇ ਕਿ ਬਾਹਰ ਉਹ ਵੀ ਨਹੀਂ ਲਾਉਂਦੇ, ਕੋਨਾ ਵੀ ਨਹੀਂ ਲਾਉਂਦੇ ਬਾਹਰਲੇ ਪਾਸੇ। ਹਾਂਜੀ, ਵਿੱਚ ਆ ਕੇ ਬੈਠੇ ਰਹਿੰਦੇ ਨੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਸੀਂ ਚੱਲਣ ਤੋਂ ਪਹਿਲਾਂ ਆਪਣੀ ਇੰਸਪੈਕਸ਼ਨ ਕਰੋ। ਜਿਹੜੇ ਤੁਹਾਨੂੰ ਪੈਸੇ ਓਵਰ ਪੈਂਦੇ ਨੇ ਤੁਹਾਨੂੰ ਕਦੀ ਨਹੀਂ ਪੈਣਗੇ। ਇੱਕ ਹੋਰ ਦੱਸਣਾ, ਕਈਆਂ ਨੂੰ ਮੇਰੀ ਗੱਲ ਦਾ ਗੁੱਸਾ ਲੱਗਣਾ, ਮੈਂ ਬੜੇ ਮੁੰਡੇ ਐਸੇ ਨੇ ਨਵੇਂ ਜਿਹੜੇ ਯੂ ਟਰਨ ਮਾਰਦੇ ਤੁਹਾਡੇ ਟਾਇਰ ਸਾੜ ਦਿੰਦੇ ਨੇ, ਕਿਉਂਕਿ ਉਹ ਆਪਣੇ ਮੀਲ ਵੇਖਦੇ ਨੇ, ਮਾਲਕਾਂ ਦਾ ਵੀਲ ਨਹੀਂ ਵੇਖਦੇ। ਜਿੱਦਣ ਉਹ ਵੀਲ ਵੇਖਣਗੇ ਨਾ, ਆਪਣਾ ਸਮਝ ਕੇ ਟਰੱਕ ਚਲਾਉਣਗੇ, ਵੀਰ ਮੇਰੇ ਤੁਹਾਨੂੰ ਪੈਸੇ ਬਚਣਗੇ। ਇਹ ਗੱਲ ਯਾਦ ਰੱਖਿਓ ਮੇਰੀ। ਮੈਨੂੰ ਕਿੰਨੇ ਸਾਲ ਹੋ ਗਏ ਨੇ ਇਸ ਕੰਮ ਨੂੰ ਕਰਦਿਆਂ। ਜੀ ਹਾਂਜੀ, ਠੀਕ ਹੈ ਵੀਰ ਜੀ, ਕਾਲ ਦੇ ਲਈ ਮਿਹਰਬਾਨੀ, ਥੈਂਕ ਯੂ। ਹਾਂਜੀ, ਥੈਂਕ ਯੂ। ਮੈਂ ਇਹੋ ਹੀ ਰਾਜਕਰਨ ਕਹਿਣਾ ਹੁੰਦਾ ਕਿ ਜੇ ਐਜ਼ ਅ ਡਰਾਈਵਰ, ਜਿੱਦਾਂ ਤੁਸੀਂ ਡਰਾਈਵਰ ਲੱਗਦੇ ਆ ਨਾ, ਜੇ ਐਜ਼ ਅ ਓਨਰ ਆਪਰੇਟਰ ਉਸ ਟਰੱਕ ਨੂੰ ਆਪਣਾ ਸਮਝ ਕੇ ਕੰਮ ਕਰੋਗੇ ਨਾ, ਤੇ ਫਿਰ ਸਾਰੀ ਉਮਰ ਸੁੱਖ ਪਾਓਗੇ। ਉਹ ਬੰਦਾ ਸਿੱਖ ਜਾਂਦਾ ਆ, ਫਿਰ ਇਦਾਂ ਹੀ ਸਿੱਖਦਾ ਵੀ ਕਿੱਦਾਂ ਕੇਅਰ ਕਰਨੀ ਆ। ਜੇ ਪਹਿਲਾਂ ਸ਼ੁਰੂ ਤੋਂ ਹੀ ਵੇਸਲਾ ਹੋ ਕੇ ਤੁਰਿਆ ਤਾਂ ਫਿਰ ਆਪਣੇ ਵੇਲੇ ਵੀ ਫਿਰ ਉਹੀ ਕੰਮ ਜਿਹੜਾ ਉਹ ਚੱਲਦਾ ਰਹਿੰਦਾ। ਸੁਖਵੀਰ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਮੈਂ ਸੁਖਬੀਰ ਸਿੰਘ ਬੋਲਦਾ ਜੀ। ਬੇਸਿਕਲੀ ਮੈਂ ਕੈਨੇਡਾ ਤੋਂ ਹਾਂ ਤੇ ਮੇਰੇ ਨਾਲ 2 ਸਵਾਲ ਸੀਗੇ ਜੀ। ਇੱਕ ਦਿਨ ਮੇਰੀ ਕੰਪਨੀ ਨੇ ਮੈਨੂੰ ਲੋਡ ਚੁਕਾਇਆ, ਮੈਂ ਸਾਰੀ ਗੱਡੀ ਖਾਲੀ ਕੀਤੀ, ਕਹਿੰਦੇ ਵਾਸ਼ਿੰਗਟਨ ਤੋਂ ਲੋਡ ਚੱਕਣਾ ਹੈ ਤੇ ਨਗਾਲਸ ਜਾਣਾ ਹੈ। ਮੈਂ ਕੰਪਨੀ ਨੂੰ ਰਿਫਿਊਜ਼ ਕਰਤਾ ਵੀ ਇਹਦਾ 2 ਟ੍ਰਿਪ ਹੈ। ਕਹਿੰਦੇ ਨਹੀਂ, ਇਹ ਲੋਡ ਮੈਕਸੀਕੋ ਜਾ ਰਿਹਾ। ਤੇ ਉਹ ਜਿਹੜੀ ਮੇਰੀ ਚੈਟ ਸੀ ਮੈਂ ਸਾਰੀ ਸਾਂਭ ਕੇ ਰੱਖੀ ਸੀ। ਜਦੋਂ ਮੈਂ ਬਾਰਡਰ ਤੇ ਐਂਟਰ ਕੀਤਾ ਤੇ ਮੈਨੂੰ ਬਾਰਡਰ ਵਾਲਿਆਂ ਨੇ ਪੁੱਛਿਆ, ਮੈਂ ਦੱਸਤਾ ਵੀ ਐਂ ਕਰਕੇ ਗੱਲ ਹੈ। ਤੇ ਉਹ ਕਹਿੰਦੇ ਵੀ ਤੂੰ ਅੱਗੋਂ ਜਵਾਬ ਦਿੱਤਾ ਸੀ ਵੀ ਨਹੀਂ ਜਾਣਾ? ਮੈਂ ਕਿਹਾ ਹਾਂਜੀ। ਤੇ ਫਿਰ ਮੁੜ ਕੇ ਚਲੋ ਮੇਰੇ ਤੇ ਤਾਂ ਕੋਈ ਕਲੇਮ ਨਹੀਂ ਆਇਆ, ਪਰ ਮੈਨੂੰ ਵਾਪਸ ਮੋੜਤਾ ਉਹਨਾਂ ਨੇ। ਫਿਰ ਕੰਪਨੀ ਨੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਤੇ ਆਪਾਂ ਵੀ ਬੁਲਾ ਦਿੱਤੀ ਜੀ। ਮੈਂ ਨਹੀਂ ਗਿਆ ਜੀ। ਮੈਂ ਪੁੱਛਣਾ ਚਾਹੁੰਦਾ ਵੀ ਕੀ ਉਹ 2 ਟ੍ਰਿਪ ਸੀ ਜਿਹੜਾ ਲੋਡ ਵਾਸ਼ਿੰਗਟਨ ਤੋਂ ਮੈਕਸੀਕੋ ਜਾ ਰਿਹਾ ਸੀ ਕਿ ਬਾਰਡਰ ਕ੍ਰਾਸਿੰਗ ਸੀ? ਤੇ ਦੂਸਰਾ ਮੈਂ ਸਵਾਲ ਇਹ ਪੁੱਛਣਾ ਸੀਗਾ ਵੀ ਜੇ ਮੈਂ ਅਮਰੀਕਾ 'ਚ ਹਾਇਰ ਹੋਣਾ ਐਜ਼ ਅ ਡਰਾਈਵਰ, ਐਜ਼ ਅ ਕੈਨੇਡੀਅਨ ਸਿਟੀਜ਼ਨ, ਤੇ ਉਹਦੇ ਲਈ ਕੀ ਪ੍ਰੋਸੈਸ ਹੈ ਜੀ? ਥੈਂਕ ਯੂ ਜੀ। ਰਮਨ ਜੀ ਬੋਲੋ। ਇਮੀਗ੍ਰੇਸ਼ਨ ਦਾ ਸਵਾਲ ਹੈਗਾ, ਮੇਰਾ ਘੱਟ ਹੈਗਾ, ਸੋ ਮੈਨੂੰ ਇਹਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਹੈਗੀ। ਪਹਿਲੇ ਵਾਲੇ ਦਾ ਜਵਾਬ ਦੇ ਦਿਓ। ਹਾਂਜੀ, ਪਹਿਲੇ ਵਾਲਾ ਕੀ ਸੀਗਾ ਉਹਨਾਂ ਦਾ ਜੀ? 2 ਟ੍ਰਿਪ ਸੀਗਾ ਜਿਹੜਾ ਨਗਾਲਸ ਨੂੰ ਜਾਣਾ ਸੀਗਾ ਵਾਸ਼ਿੰਗਟਨ ਤੋਂ, ਤੇ ਕਹਿੰਦੇ ਵੀ ਨਾ ਕਰਤੀ। ਫਿਰ ਆਏ, ਫਿਰ ਉਹਨਾਂ ਨੇ ਵਾਪਸ ਮੋੜਤਾ। ਫਿਰ ਕੰਪਨੀ ਦੋਨਾਂ ਨੇ ਇੱਕ ਦੂਜੇ ਨੂੰ ਇੱਕ ਹਿਸਾਬ ਦੇ ਨਾਲ ਸਤਿ ਸ੍ਰੀ ਅਕਾਲ ਬੁਲਾਤੀ ਆ। ਉਹ ਪੁੱਛਦੇ ਸੀਗੇ ਵੀ ਉਹ ਇਹਨਾਂ ਨੇ ਨਗਾਲਸ ਤੱਕ ਜਾਣਾ ਸੀ, ਪਰ ਓਦਾਂ ਕਿਤੇ ਮੈਕਸੀਕੋ ਨੂੰ ਜਾਣਾ ਸੀ। ਇਹ 2 ਟ੍ਰਿਪ ਆ ਕਿ ਦੂਜਾ ਆ? ਹੁਣ ਤਾਂ ਮੈਨੂੰ ਤਾਂ ਆਪ ਨਹੀਂ ਪਤਾ 2 ਟ੍ਰਿਪ ਕੀ ਹੈ, ਦੱਸੋ। ਨਹੀਂ ਕਰ ਸਕਦੇ ਸੀਗੇ ਕਿਉਂਕਿ ਉਹ ਵਿਦਨ US ਸੀਗਾ। ਅੱਛਾ, ਠੀਕ ਹੈ। ਨਹੀਂ, ਵਿਦਨ US ਜਿਹੜਾ ਨਾ ਕੈਨੇਡੀਅਨ ਕੈਰੀਅਰ ਜਿਹੜਾ ਹੈ ਉਹ US ਦੇ ਵਿੱਚ ਪਿਕ ਕਰਕੇ US 'ਚ ਡ੍ਰੌਪ ਨਹੀਂ ਕਰ ਸਕਦਾ। ਈਦਰ ਦੇ ਹੈਵ ਟੂ ਕੈਨੇਡਾ ਤੋਂ ਪਿਕ ਕਰਨਗੇ, US ਡ੍ਰੌਪ ਕਰਨਗੇ, US 'ਚੋਂ ਪਿਕ ਕਰਨਗੇ ਤੇ ਕੈਨੇਡਾ ਜਾ ਕੇ ਡ੍ਰੌਪ ਕਰਨਗੇ। ਜੋ ਵਿਦਨ US ਕੰਮ ਨਹੀਂ ਕਰ ਸਕਦੇ। ਠੀਕ ਹੈ। ਬਾਕੀ ਜਿਹੜਾ ਇਮੀਗ੍ਰੇਸ਼ਨ ਦੇ ਬਾਬਤ ਸਵਾਲ ਆ, ਤੇ ਉਹ ਤੁਸੀਂ ਸ਼ਨੀਚਰਵਾਰ ਨੂੰ ਸਾਡਾ ਸ਼ੋਅ ਹੋਣਾ ਆ,
9 ਵਜੇ ਤੋਂ 11 ਵਜੇ ਤਾਈਂ ਅਟਾਰਨੀ ਜੇ ਤਿਰਕੀਆਣਾ ਜੀ ਜੁੜਦੇ ਆ। ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਤਾਂ ਨਹੀਂ ਵੀ ਤੁਸੀਂ ਐਜ਼ ਏ ਕੈਨੇਡੀਅਨ ਸਿਟੀਜ਼ਨ ਕਿਸੇ ਅਮਰੀਕਨ ਕੰਪਨੀ ਲਈ ਕੰਮ ਕਰ ਸਕਦੇ ਆ। ਕਈ ਵੀਜ਼ੇ ਹੈਗੇ T1 ਵੀਜ਼ੇ, ਉਹ ਪ੍ਰੋਫੈਸ਼ਨਲ ਵੀਜ਼ੇ ਆ ਜਿਹੜੇ ਤੁਹਾਨੂੰ ਲੈਣੇ ਪੈਂਦੇ, ਪਰ ਆਪਾਂ ਉਹਨਾਂ ਤੋਂ ਪੁੱਛਾਂਗੇ। ਤੁਸੀਂ ਸ਼ੋਅ ਸੁਣਿਓ, ਜੇ ਉਹਨਾਂ ਨੇ ਕੁਐਸਚਨ ਆਨਸਰ ਜ਼ਰੂਰ ਲਏ। ਇਹ ਤੁਹਾਡਾ ਜਿਹੜਾ ਕੁਐਸਚਨ ਆ ਉਹ ਜ਼ਰੂਰ ਆਪਾਂ ਅਟਾਰਨੀ ਨੂੰ ਸ਼ਨੀਚਰਵਾਰ ਨੂੰ 9 ਤੋਂ 11 ਵਜੇ ਜਿਹੜਾ ਸ਼ੋਅ ਹੋਣਾ ਹੈ ਨਾ, ਉਹਦੇ ਵਿੱਚ ਪੁੱਛ ਲਾਂਗੇ ਜੀ। ਅਖੀਰਲੇ ਕੁਝ ਕਾਲਰ, ਫਿਰ ਸਮਾਪਤੀ। ਜਸਵੀਰ, ਹਾਂਜੀ ਜਸਵੀਰ ਜੀ, ਸਤਿ ਸ਼੍ਰੀ ਅਕਾਲ। ਜਸਵੀਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਰਮਨ ਵੀਰ ਜੀ ਨੂੰ ਕੁਐਸਚਨ ਸੀਗਾ ਜੀ ਇੱਕ। ਪੁੱਛੋ ਜੀ। ਕੱਲ ਸਾਡੇ ਇੱਕ ਟਰੱਕ ਡਿਊਟੀ ਨੇ ਇੰਸਪੈਕਸ਼ਨ ਲਈ ਰੈਂਡਮਲੀ ਰੋਕਿਆ। ਉਹਨੇ ਬੈਕ ਸਾਈਡ ਦੇ ਕਲੀਅਰੈਂਸ ਲਾਈਟਾਂ ਹੁੰਦੀਆਂ ਹੈਗੀਆਂ ਆਪਣੇ ਟਾਪ ਦੇ ਟ੍ਰੇਲਰ ਤੇ ਬੈਕ, ਉਹ ਕਹਿੰਦੇ ਸਾਡੇ ਟ੍ਰੇਲਰ ਦੇ 3 ਲਾਈਟਾਂ ਹੈਗੀਆਂ ਮਿਡਲ ਦੇ ਵਿੱਚ, ਤੇ ਉਹ ਆਂਦਾ ਤੁਹਾਡੇ ਸਾਈਡਾਂ ਤੇ ਇੱਕ ਲਾਈਟ ਹੋਰ ਹੋਣੀ ਚਾਹੀਦੀ ਹੈਗੀ ਆ। ਉਹਦੇ ਨਾਲ ਉਹਨੇ ਵਾਇਲੇਸ਼ਨ ਦੇ ਗਿਆ, ਨਾਲੇ ਉਹਨੂੰ ਟਿਕਟ ਦੇ ਗਿਆ ਡਰਾਈਵਰ ਨੂੰ। ਤੇ ਬਟ ਮੇਰਾ ਕੁਐਸਚਨ ਸੀਗਾ, ਹੁਣ ਇੱਥੇ ਰੋਡ ਤੇ ਕਿੰਨੇ ਟ੍ਰੇਲੇ ਆਉਂਦੇ? ਵਾਲਮਾਰਟ ਦੇ 50% ਟ੍ਰੇਲਿਆਂ ਦੇ ਉਹ 3 ਲਾਈਟਾਂ ਹੀ ਆ। ਆਪਾਂ ਇਹਦੇ ਲਈ ਫਾਈਟ ਅਸੀਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਤੁਸੀਂ ਫਾਈਟ ਕਰ ਸਕਦੇ ਆ, ਪਰ ਜਿਹੜੀਆਂ ਮਾਰਕੀਟ ਲਾਈਟਸ ਹੁੰਦੀਆਂ, ਉਹ ਮਾਰਕੀਟ ਲਾਈਟ ਦਾ ਕੀ ਮਤਲਬ ਹੁੰਦਾ ਵੀ ਕਿੱਥੋਂ ਤੋਂ ਕਿੱਥੋਂ ਤੱਕ ਟ੍ਰੇਲਰ ਹੈਗਾ। ਜਿਹੜੀ ਐਕਚੁਅਲ ਮਾਰਕੀਟ ਲਾਈਟਸ ਆ, ਉਹ ਕਾਰਨਰ ਟੂ ਕਾਰਨਰ ਹੁੰਦੀ ਆ। ਜਿਹੜੀਆਂ ਵਿੱਚ 3 ਲਾਈਟਾਂ ਹੈਗੀਆਂ, ਉਹ ਉਹਦੀਆਂ ਡੈਜ਼ਿਗਨੇਟਿੰਗ ਹੁੰਦੀਆਂ ਕਿ ਟ੍ਰੇਲਰ ਆ, ਤੇ ਜਿਹੜੀਆਂ ਸਾਈਡ ਮਾਰਕਰ ਹੁੰਦੀਆਂ ਉਹ ਹੁੰਦੀਆਂ। ਬਟ ਇਹਦੇ ਵਿੱਚ ਸਟਿਲ ਮੈਨੂੰ ਵੀ ਥੋੜਾ ਜਿਹਾ ਕਨਫਿਊਜ਼ਨ ਹੈਗਾ। ਮੈਂ ਵੀ ਇਹਦੇ ਤੇ ਰਿਸਰਚ ਕਰੂੰਗਾ ਕਿ ਕੀ ਕਰ ਸਕਦੇ ਹੈਗੇ ਆ, ਤੇ ਕੀ ਤੁਸੀਂ ਇਹਨੂੰ ਫਾਈਟ ਕਰ ਸਕਦੇ ਕਿ ਨਹੀਂ। ਰਾਜਕਿਰਨ, ਆਪਣੇ ਨਾਟਾ ਦੇ ਵਿੱਚ ਅਸੀਂ ਜਿਹੜਾ ਹੁਣ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ, ਉਹਦੇ ਵਿੱਚ ਟਿਕਟ ਫਾਈਟਿੰਗ ਦਾ ਜਿਹੜਾ ਸਾਡੇ ਕੋਲ ਪ੍ਰੋਗਰਾਮ ਹੈਗਾ, ਜਿਹੜਾ ਕਿ 29.95 ਦੇ ਵਿੱਚ ਤੁਸੀਂ ਬਾਏ ਕਰ ਸਕਦੇ ਆ ਐਜ਼ ਅ ਡਰਾਈਵਰ, ਤੇ ਤੁਸੀਂ ਆਪਣੀ ਟਿਕਟ ਫਾਈਟ ਕਰ ਸਕਦੇ। ਕੰਪਨੀ ਐਜ਼ ਅ ਹੋਲ ਗਰੁੱਪ ਆਪਣਾ ਬੈਨੀਫਿਟ ਵੀ ਬਾਏ ਕਰ ਸਕਦੀ ਆ, ਜਿਹਦੇ ਵਿੱਚ ਕਿ ਤੁਸੀਂ ਮੂਵਿੰਗ ਨਾਨ ਮੂਵਿੰਗ ਵਾਇਲੇਸ਼ਨਸ ਜਿਹੜੀਆਂ ਉਹਨਾਂ ਨੂੰ ਫਾਈਟ ਕਰ ਸਕਦੇ ਹੈਗੇ ਆ। ਬਹੁਤ ਜਿਹੜੀਆਂ ਐਸੀਆਂ ਵਾਇਲੇਸ਼ਨਸ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਈਜ਼ੀਲੀ ਤੁਸੀਂ ਫਾਈਟ ਕਰਕੇ ਆਪਣੀਆਂ ਰਿਮੂਵ ਕਰਾ ਸਕਦੇ ਆ। ਸੋ ਜਿਹੜੇ ਤੁਹਾਡੇ ਸਕੋਰ ਆ ਉਹਨਾਂ ਦੇ ਉੱਤੇ ਫਰਕ ਨਹੀਂ ਪੈਂਦਾ। ਪਰ ਡੈਫੀਨਿਟਲੀ ਭਾਜੀ, ਮੈਂ ਤੁਹਾਨੂੰ ਨੈਕਸਟ ਵੀਕ ਇਹਦੇ ਬਾਰੇ ਚ ਪੂਰੀ ਕਲੈਰਿਟੀ ਦੱਸ ਦੂੰਗਾ ਕਿ ਕੀ ਉਹ ਜਿਹੜੀਆਂ ਐਂਡ। ਜੀ ਹਾਂਜੀ ਵੀਰ ਜੀ, ਉੱਤੇ ਆਹ 50% ਟ੍ਰੇਲਾਂ ਦੇ ਹੈ ਨਹੀਂ ਗਿਆ ਨਾ, ਵਾਲਮਾਰਟ ਦੇ ਜਾਂ ਹੋਰ ਵੱਡੀਆਂ ਕੰਪਨੀਆਂ ਦੇ। ਮੋਸਟਲੀ ਕੰਪਨੀਆਂ ਮਿਡਲ 'ਚ ਲੱਗੀਆਂ ਹੁੰਦੀਆਂ ਨੇ। ਹਾਂਜੀ, ਚਲੋ ਕੋਈ ਨਹੀਂ, ਤੁਹਾਨੂੰ ਨੈਕਸਟ ਵੀਕ ਤੇ ਪਤਾ ਕਰ ਦਿੰਦੇ ਆ। ਆਪਾਂ ਇਦਾਂ ਨਹੀਂ ਕਹਿ ਸਕਦੇ ਕਿਸੇ ਦੇ ਹੈ ਨਹੀਂਗੇ, ਤੇ ਆਪਾਂ ਇਹ ਦੇਖਣਾ ਵੀ ਲਾਅ ਕੀ ਕਹਿੰਦਾ ਹੈਗਾ। ਉਹਨਾਂ ਦੇ ਹੈਗੇ ਨਹੀਂ ਹੈਗੇ, ਦੈਟ ਡਸ ਨਾਟ ਮੀਨ ਕਿ ਦੈਟਸ ਅ ਲਾਅ। ਠੀਕ ਹੈ, ਥੈਂਕ ਯੂ ਜੀ, ਮਿਹਰਬਾਨੀ। ਬਹੁਤ ਸਾਰੇ ਸਾਡੇ ਰਮਨ ਜੀ ਸਰੋਤੇ, ਉਹਨਾਂ ਦੇ ਕੁਐਸਚਨ ਡਬਲ ID ਲੌਗਬੁੱਕ ਦਾ 2 ELDਆਂ ਦੇ ਲਈ ਹੈਗਾ। ਅਸੀਂ ਬਾਰ-ਬਾਰ ਸਰੋਤਿਆਂ ਨੂੰ ਦੱਸਦੇ ਰਹਿੰਦੇ ਆ, ਇਹ ਫੈਲਨੀ ਹੈਗੀ ਆ। ਮੈਜੋਰਿਟੀ ਚ ਆਪਣੇ ਜਿਹੜੇ ਪੰਜਾਬੀ ਆ 80-90% ਹਜੇ ਉਹਨਾਂ ਦੇ ਕੋਲ ਗ੍ਰੀਨ ਕਾਰਡ ਨਹੀਂ। ਈਵਨ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਆ, ਜੇ ਫੈਲਨੀ ਹੋਈ ਤਾਂ ਡਿਪੋਰਟੇਬਲ ਹੈਗੇ। ਸੋ ਪਲੀਜ਼ ਇਹਦਾ ਧਿਆਨ ਰੱਖੋ, ਇਦਾਂ ਦੀ ਗਲਤੀ ਨਾ ਕਰੋ ਜੀ। ਬਾਕੀ ਇੱਕ ਬਾਈ ਪਰਵਿੰਦਰ ਹੋਣੀ ਕਹਿੰਦੇ ਬਾਈ ਕੈਨੇਡਾ 'ਚ ਕੰਮ ਕਰ ਲਓ, ਇੱਥੇ ਦਾ ਹਾਲ ਮਾੜਾ ਹੀ ਆ। ਉਹ ਹੁਣ ਵਰਡ ਤੁਹਾਨੂੰ ਫਿਰ ਕਹਿ ਨਹੀਂ ਸਕਦਾ ਜਿਹੜਾ ਉਹਨਾਂ ਨੇ ਉੱਤੇ ਲਿਖ ਦਿੱਤਾ ਆ, ਕਹਿੰਦੇ ਕੰਮ ਰੁਲਿਆ ਹੀ ਪਿਆ ਆ। ਸੋ ਏਦਾਂ ਹੀ ਆ ਜੀ, ਹਰ ਇੱਕ ਜਾਣਾ ਕਰਦਾ। ਬਾਕੀ ਚਲੋ ਉਮੀਦ ਆ ਵੀ ਸਿਚੁਏਸ਼ਨ ਜਿਹੜੀ ਉਹ ਚੇਂਜ ਹੋ ਰਹੀ ਆ, ਤੇ ਚੇਂਜ ਜਿਹੜੀ ਉਹ ਹੋਊਗੀ। ਸੋ ਇਹ ਉਮੀਦ ਆ ਆਪਾਂ ਬਰਕਰਾਰ ਰੱਖੀਏ। ਪਰ ਮੈਨੂੰ ਤਾਂ ਲੱਗਦਾ ਰਮਨ ਜੀ, ਟੈਰਿਫ ਲੱਗਣ ਦੇ ਨਾਲ ਕੰਮ ਦਾ ਘਟਣਾ ਜੀ, ਪਹਿਲਾਂ ਤਾਂ ਝਟਕਾ ਲੱਗੂਗਾ। ਮੈਕਸੀਕੋ ਦੇ ਵਿੱਚ ਇਹ ਫਰਕ ਬਹੁਤ ਪੈਣਾ ਹੈ ਟਰੱਕਿੰਗ ਦੇ ਉੱਤੇ। ਕੰਮ ਨੂੰ ਝਟਕਾ ਤਾਂ ਦੇਖੋ ਲੱਗੂਗਾ ਇੱਕ ਵਾਰੀ, ਫਿਰ ਬਾਅਦ ਚ ਦੇਖੋ ਕੀ ਬਣਦਾ ਆ। ਕੀ ਪਤਾ ਹੁਣ ਇਹ ਵੀ ਇੱਕ ਨੈਗੋਸ਼ੀਏਸ਼ਨ ਦਾ ਟੈਕਟਿਕ ਨਾ ਹੋਵੇ। ਬਾਕੀ ਏਦਾਂ ਜੀ, ਸੁੱਖ ਲੈਣ ਦੇ ਲਈ ਦੁੱਖ ਕੱਟਣਾ ਪੈਂਦਾ ਆ। ਸੋ ਕੋਈ ਗੱਲ ਨਹੀਂ। ਇਹਦੇ 2-4 ਸਾਲ ਹੋ ਗਏ ਆ ਰੌਕ ਬਾਟਮ ਦੇ ਵਿੱਚ ਲੰਘਦੇ ਆ, ਥੋੜੇ ਹੋਰ ਲੰਘ ਜਾਣਗੇ ਜੀ। ਇਹ ਇਦਾਂ ਹੀ ਆ ਜੀ, ਇਦਾਂ ਹੀ ਸਮਾਂ ਕੱਟਣਾ ਪੈਣਾ ਆ। ਹੱਸ ਕੇ ਕੱਟ ਲੋ, ਵਧੀਆ ਰਹਿੰਦੇ ਆ, ਚੰਗੇ ਰਵਾਂਗੇ। ਚਲੋ ਜੇ ਦੇਖ ਰਾਜਗੜ੍ਹ, ਜੇ ਆਪਾਂ ਰੌਕ ਬਾਟਮ ਹੈ ਨਾ, ਤੇ ਇਹ ਤੋਂ ਥੱਲੇ ਤੇ ਚੱਲੇ ਨਹੀਂ ਹੋਣਾ। ਉਹੀ ਤਾਂ ਆਪਾਂ ਕਹਿੰਦੇ ਆ ਨਾ ਵੀ ਹੁਣ ਜਿੱਥੇ ਇੰਨਾ ਕੱਟ ਲਿਆ ਉੱਥੇ ਥੋੜਾ ਜਿਹਾ ਟਾਈਮ ਹੋਰ ਸਹੀ। ਇਹ 'ਚ ਕਿਹੜੀ ਗੱਲ ਆ। ਪੰਜਾਬੀ ਦੇ ਕਹਿਣ ਵਾਂਗੂ ਮੂੰਗਲੀ 'ਚ ਸਿਰ ਦਿੱਤਾ, 2 ਸੱਟਾਂ ਹੋਰ ਸਹੀ। ਕੋਈ ਗੱਲ ਸਹੀ ਗੱਲ ਆ, ਸਹੀ ਗੱਲ।